हाँ भी पुत्र हैं लग गया टाइम तेरा। हाँ जी बस लग गया टाइम। होर सुना तेरा अब्बा ठीक सी? हाँ जी तुसी सुनाओ। हाँ ठीक आ ते की दस कटिंग करवानी है ते दाढ़ी ते मोटी मशीन लगवानी है। पहली बारी लगना वा दाढ़ी नू कुछ है हाँ ते टोपी दे थलों बाहरों बाहरों कटिंग कराउणी टोपी दे थलों नहीं टोपी ला हाँ वो तो पुत आप ही ला सकदा सी तू लेकिन तू किड्डे किड्डे कीते बाल हैं ये दाढ़ी पहली ते शगन हुंदे आ हैं ਦੇ ਮੁੰਡੇ ਨੂੰ ਬਾਹਰ ਲੈ ਕੇ ਆਵੇ ਮਠਿਆਈ ਓਏ ਉਹਦੀ ਕਟਿੰਗ ਕਰ ਲਾ ਰਾਜਾ, ਉਹਦੀ ਕਟਿੰਗ ਕਰ ਲਾ। ਕਿਹੜੇ ਝੂਟੇ ਲੈਣ ਦੇ ਆ ਉਹਦੇ ਨਾਲ ਖੜਾ ਤੂੰ? ਉਹਨਾਂ ਕੰਮ ਮੁਕਾਮ ਚ ਜਾਵੇ, ਆਪਾਂ ਕੋਈ ਕੰਮ ਦੀ ਗੱਲ ਕਰਨੀ। ਕੰਮ ਦਾ ਜ਼ੇਨ ਬਣਾ ਲਿਆ ਤੂੰ ਹੈ ਜਿੰਨਾ ਤੂੰ ਮੇਰੀ ਦੁਕਾਨ ਤੇ ਟਾਈਮ ਦਿੰਦਾ ਨਾ ਇੰਨਾ ਕੰਮ ਤਾਂ ਮੈਂ ਚੰਗੇ ਭਲੇ ਪੈਸੇ ਕਮਾਵੇ। ਇਹ ਨਹੀਂ ਆਉਣਾ ਨਿੱਕੇ ਜਿਹੇ ਨੇ ਕਟਿੰਗ ਕਰਾਉਣ ਮੈਂ ਵਾਸਤੇ। ਪੁੱਛਿਆ ਤੈਨੂੰ, ਪੁੱਛਿਆ ਮੈਂ ਚੱਲ ਉੱਥੇ ਵੀ ਮੇਰੀ ਦੁਕਾਨ ਆ ਤੂੰ ਕਮ ਸੇ ਕਮ ਮੈਂ ਤੂੰ ਪੁੱਛੇ ਭਾਵੇਂ ਨਾ ਪੁੱਛੇ ਮੈਂ ਤਾਂ ਦੱਸਣਾ ਵਾ ਜਦ ਆਪਣੀ ਦੁਕਾਨ 'ਚ ਬੁਲਾ ਲਾ ਮੈਨੂੰ। ਰਾਜਾ ਮੈਨੂੰ ਤੇਰੇ ਨਾਲ ਬਹੁਤ ਜ਼ਰੂਰੀ ਕੰਮ ਆ। ਮੈਂ ਕਹਿੰਦਾ ਮੈਂ ਇਕੱਲਾ ਹੀ ਆ, ਮੈਨੂੰ ਦੋ ਕਰ ਦੇ। ਕਰਦੇ ਆ ਦੋ ਤਿੰਨ ਉਸ ਤਰ੍ਹਾਂ ਮੈਨੂੰ ਉਧਰ ਲਾ ਲੈਂਦੇ ਉਸ ਤੋਂ ਬਾਅਦ ਮੈਂ ਤੇਰਾ ਕੱਟ ਪਾਉਣਾ ਅੱਧਾ ਉਧਰ ਅੱਧਾ ਇੱਧਰ। ਮਰਨੇ ਆ ਉਹ ਦੋ ਨਹੀਂ। ਹਾਂ ਜਿਹੜਾ ਤੂੰ ਟਾਂਕੇ ਫਿੱਟ ਕਰਾਉਣਾ ਕੁੜੀ ਮੁੰਡੇ ਵਾਲੇ ਉਹ ਕਹਿਣ ਦੇ। ਅੱਛਾ ਨੈਣ ਨਕਸ਼ ਨਹੀਂ ਰਾਜੇ ਵਾਲੇ, ਅੱਛਾ ਮੁੰਸ਼ੀਆਂ ਵਾਲੇ ਨੈਣ ਨਕਸ਼ ਵਾ ਜਿਹੜੇ ਤੂੰ ਕੰਮ ਕਰਦਾ ਫਿਰਦਾ ਐਡੀਆਂ ਐਡੀਆਂ ਸੋਹਣੀਆਂ ਫੋਟੋਆਂ ਲਾ ਕੇ ਆਪਣਾ ਖੋਂਬੜ ਨਹੀਂ ਦੇਖਣ ਡਿਆ। ਤੈਨੂੰ ਪਤਾ ਹੀ ਨਹੀਂ ਲੱਗਾ ਹੈਗਾ? ਤੈਨੂੰ ਪਤਾ ਕਿ ਇਸ ਇਲਾਕੇ ਦੇ ਵਿੱਚ ਪੂਰੇ 'ਚ ਮੇਰਾ ਨਾਮ ਆ। ਤਦੀ ਤੇਰੇ ਕੋਲ ਬੈਠਾ ਮੈਂ, ਤਦੀ ਤੇਰੀ ਲਾਸ਼ ਤੇ ਬੈਠਾ ਮੈਂ, ਤੈਨੂੰ ਤਦੇ ਪਿੱਟਣ ਡਿਆ ਰੋਣ ਡਿਆ। ਤੈਨੂੰ ਤੇਰਾ ਕੰਮ ਵਾ ਮੈਨੂੰ। ਇਹ ਨੈਣ ਨਕਸ਼ ਬਣੇ ਪਿੱਟਣ ਵਾਸਤੇ ਆ, ਰੋਣ ਵਾਸਤੇ ਬਣੇ ਹੌਕੇ ਹਾਵਾਂ ਵਾਸਤੇ ਬਣੇ ਆ। ਇਹ ਖੁਸ਼ੀ ਵਾਲੇ ਨੈਣ ਨਕਸ਼ ਨਹੀਂ ਹੈ ਤੇਰੇ। ਮੈਂ ਕਹਿੰਦਾ ਖੁਸ਼ੀ ਵਾਲੇ ਨੈਣ ਨਕਸ਼ ਕਰਦੇ, ਤੂੰ ਕਰ ਸਕਦਾ ਵਾ। ਮੈਂ ਕਿੱਦਾਂ ਕਰ ਦਵਾਂ ਤੇਰੀਆਂ ਤੋਂ ਬਰਾਚਾਂ ਵਾਲੀਆਂ ਖੁੱਲੀਆਂ ਕਰਦਾ ਵੀ ਖੁਸ਼ੀ ਵਾਲੇ ਐ ਹੋ ਜਾਣ। ਉਹ ਯਾਰ ਮੇਰੇ ਕਹਿਣ ਦਾ ਮਤਲਬ ਆ ਇੰਨੇ ਤੇਰੇ ਕੋਲ ਰਿਸ਼ਤੇ ਆਉਂਦੇ, ਇੰਨੀਆਂ ਤੇਰੇ ਕੋਲ ਮੁਲਾਕਾਤਾਂ ਹੁੰਦੀਆਂ, ਕੋਈ ਸਾਡਾ ਵੀ ਵਿੱਚ ਟਾਂਕਾ ਫਿੱਟ ਕਰਾ ਦੇ। ਓਏ ਅਗਲਿਆਂ ਨੇ ਮੈਨੂੰ ਕੋ ਪੁੱਛਣਾ ਵਾ ਭਾਈ ਮੁੰਡਾ ਕਰਦਾ ਕੀ ਆ, ਮੈਂ ਕਹੂੰਗਾ ਵੀ ਮੇਰੀ ਦੁਕਾਨ ਤੇ ਬਹਿੰਦਾ ਆ ਕੇ। ਤੂੰ ਆਪਣੇ ਵਿੱਚ ਕੁਆਲਿਟੀ ਪੈਦਾ ਕਰ, ਇਹ ਫੇਰ ਰਿਸ਼ਤਾ ਹੋਣਾ ਤੇਰਾ। ਤੇਰਾ ਸਾਡਾ ਕੰਮ ਇੱਕੋ ਜਿਹਾ ਹੀ। ਉਸੇ ਵਿਆਹ 'ਚ ਤੂੰ ਦੇਗ ਪਕਾਉਣ ਡਿਆ ਹੁੰਦਾ, ਉਸੇ ਵਿਆਹ 'ਚ ਅਸੀਂ ਫਿਰਨ ਡਏ ਹੁੰਦੇ ਆ। ਕਿੰਨਾ ਕੁ ਫਰਕ ਆ ਤੇਰਾ ਮੇਰਾ? ਤੇਰਾ ਮੇਰਾ ਚੰਗਾ ਭਲਾ ਫਰਕ ਆ ਹੈ। ਅਸੀਂ ਤਾਂ ਮਿਹਨਤ ਕਰਕੇ ਪੈਸੇ ਲਈਦੇ, ਤੁਸੀਂ ਉਦਾਂ ਹੀ ਅਗਲੇ ਦੇ ਸਿਰ ਚੜੇ ਹੁੰਦੇ। ਮੈਂ ਭੰਡ ਪੂਰਾ ਸ਼ਹਿਰੋਂ ਬਾਹਰ ਕਰਦਾ, ਇੱਥੇ ਤਾਂ ਨਹੀਂ ਨਾ ਕਰਦਾ। ਤੂੰ ਮੇਰਾ ਵਿਆਹ ਕਰਾ, ਮੈਂ ਹਟ ਜਾਊਂਗਾ ਇਸ ਗੱਲ ਤੋਂ। ਤੇਰਾ ਕਿਹੜਾ ਵੀ ਲਾਇਸੈਂਸ ਨਹੀਂ ਬਣਿਆ ਵੀ ਇਸ ਇਲਾਕੇ 'ਚ ਤੂੰ ਕਰਨਾ ਨੇ? ਤੂੰ ਤਾਂ ਜਿੱਥੇ ਮਰਜ਼ੀ ਕਰ ਸਕਦਾ। ਬਹਿਸ ਕਰਨ ਦਾ ਗਰੀਬ ਨੂੰ ਬਿਠਾਇਆ ਵਾ, ਪਹਿਲਾਂ ਉਹਦਾ ਤਾਂ ਦੇਖ ਉਹ ਲੈ। ਗਰੀਬ ਭਾਇਆ ਮੈਂ ਪਾਣੀ 'ਚ ਭਾਇਆ ਵਾ ਗਰੀਬ ਵੀ ਕੋ ਕਰ ਕੋ ਪੈਸਾ ਤੇਲਾ ਮੈਨੂੰ ਦਿਖਾ। ਕੋਈ 20-25 ਹਜ਼ਾਰ ਰੁਪਏ ਦੇ ਰਿਸ਼ਤਾ ਵਾ ਇੱਕ ਬਹੁਤ ਸੋਹਣਾ। ਕਰਾਚੀ ਤੋਂ ਇੱਕ ਮੈਨੂੰ ਆ ਕਾਲ ਆਈ ਹੈ, ਕੁੜੀ ਹੈ ਇੱਕ, ਉਹ ਆ ਪਤਾ ਨਹੀਂ 에ਅਰਪੋਰਟ ਦੇ ਵਿੱਚ ਕਿਤੇ ਕੋਈ ਕੰਮ ਜੌਬ ਜੂਬ ਕਰਦੀ ਆ। ਗੱਲ ਇਹ ਆ ਕਿ ਰਿਸ਼ਤਾ ਵਾ ਸੋਹਣਾ, ਲੇਕਿਨ ਕੀ ਦੱਸਾਂ ਮੈਂ ਹੁਣ ਉਹਨਾਂ ਨੂੰ ਕੀ ਦੱਸਾਂ ਕਿ ਇਹ ਖਾਨ ਸਾਹਿਬ ਲੋਕ ਨੇ। ਤੇ ਕੋਈ ਨਹੀਂ, ਤੂੰ ਮੈਨੂੰ ਫਿਸ਼ਲ ਕਰਕੇ ਉਹਨੂੰ ਦਿਖਾ। ਤੂੰ ਕਹਿ ਮੁੰਡਾ ਵੀ ਸੋਹਣਾ ਵਾ, ਕਿਹੜਾ ਮਾਰਾ ਮਾਰਦਾ ਮੁੰਡਾ। ਮੈਂ ਜਦੋਂ ਦੀ ਦੁਕਾਨ ਪਾਈ ਹੈ ਤੈਨੂੰ ਪਤਾ ਮੈਂ 8 ਦਿਨਾਂ 'ਚ 3-4 ਤੇਰੇ ਫਿਸ਼ਲ ਕਰਦਾ ਵਾਂ। ਇਹ ਨਹੀਂ ਫਰਕ ਪੈਣਾ, ਇਹ ਫਿਸ਼ਲਾਂ ਤੋਂ ਕੰਮ ਅੱਗੇ ਲੰਘਿਆ ਵਾ। ਇਹ ਤਾਂ ਤੈਨੂੰ ਸੂਤਰ ਉੱਤੋਂ ਲਾਉਣਾ ਪੈਣਾ ਵਾ। ਜਦੋਂ ਤੇਰੇ ਮੂੰਹ ਨੂੰ ਪੈਸੇ ਲਾਏ ਨਾ, ਤੂੰ ਹੱਥੀ ਕਰਾਉਣਾ ਵਾ। ਦੇਖ ਲਈ ਲਾ 25,000 ਰੁਪਇਆ ਮੇਰੇ ਮੂੰਹ ਨੂੰ, ਅੱਜ ਹੀ ਰਿਸ਼ਤਾ ਕਰਾਉਂ ਤੇਰਾ। ਐਡਵਾਂਸ ਦਵਾਂ ਜਾ ਦੇ ਸ਼ੁਰੂ ਤਾਂ ਕਰਨਾ। ਫੜ 30 ਰੁਪਏ ਦਾ ਫੜਨਾ। ਆ 30 ਰੁਪਏ 'ਚ ਤੇਰਾ ਰਿਸ਼ਤਾ ਕਰਾ। 30 ਰੁਪਏ ਐਡਵਾਂਸ ਆ। ਆਹ ਐਡਵਾਂਸ ਆ ਗਿਆ ਮੈਨੂੰ। ਹਾਂ। ਕੁੜੀ ਵਾਲਿਆਂ ਨੇ ਨਾ ਕਰਤੀ, ਚਲ ਜਾ। ਇਹਨਾਂ ਪੈਰਾਂ ਤੇ ਕਰਤੀ। ਇਹਨਾਂ ਪੈਰਾਂ ਤੇ ਹੁਣ 30 ਰੁਪਏ ਨਾਲ ਮੈਂ ਤੈਨੂੰ ਕਿੱਥੇ 에ਅਰਪੋਰਟ 'ਚ ਕੁੜੀ ਕੰਮ ਕਰਦੀ ਆ ਉਹਦਾ ਤੇਰਾ ਰਿਸ਼ਤਾ ਕਰਾ ਦਵਾਂ 30 ਰੁਪਏ ਦੇ ਯਾਰ ਨਾਲ। ਤੈਨੂੰ ਹੋਰ ਵੀ ਦਊਂਗਾ ਪੈਸੇ, ਆਪਣੇ ਕੋਲ ਹੈਗੇ ਆ। ਤੈਨੂੰ ਪੈਸੇ 100 ਰੁਪਇਆ 100 ਰੁਪਇਆ ਮੈਂ ਕੁੜੀ ਨਾੜਾ ਲੱਡੇ ਲਾ ਕੇ ਆਉਣੀ ਵੀ ਉਹ ਰਿਸ਼ਤਾ ਕਰਾਉਣਾ ਵਾ। ਰਿਸ਼ਤੇ ਵਾਸਤੇ ਕੋਈ 20-25 ਹਜ਼ਾਰ ਰੁਪਏ ਦੇ 36,000 ਰੁਪਏ ਤਾਂ ਜਾਣ ਆਉਣ ਦੀ ਟਿਕਟ ਵਾ ਕਰਾਚੀ ਦੀ। ਉੱਥੋਂ ਕੁੜੀ ਨੇ ਆਉਣਾ ਵਾ, ਤੂੰ ਕਮ ਸੇ ਕਮ 50,000 ਰੁਪਏ ਮੈਨੂੰ ਦੇ। ਉਸ ਤੋਂ ਬਾਅਦ ਮੈਂ ਕੁੜੀ ਨੂੰ ਫੋਨ ਕਰਕੇ ਬੁਲਾਵਾਂ ਇੱਥੇ, ਉਹ ਆਣ ਕੇ ਤੈਨੂੰ ਦੇਖ ਲਵੇ। ਤੂੰ ਉਹਨੇ ਦਿਨ ਜਰਾ ਨਹਾ ਧੋ ਕੇ ਮਾੜਾ ਮੋਟਾ ਮੂੰਹ ਨੂੰ ਫਰਕ ਪਾ ਲਾ। ਰਿਸ਼ਤੇਦਾਰ ਜਿਹੜੇ ਕਿਤੇ ਸਾਦਕਾਬਾਦ ਵਾਲੇ ਪਾਸੇ ਭੇਜ ਦੇ, ਇੱਥੇ ਨਾ ਰੱਖੀ ਕੋਈ, ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਮੇਰਾ ਰਿਸ਼ਤਾ ਹੋਣ ਲੱਗਾ। ਗੱਲ ਜ਼ਿਹਨ 'ਚ ਰੱਖੀ, ਕਿਉਂਕਿ ਤੁਹਾਡੇ ਖਾਨਦਾਨ ਦੇ ਵਿੱਚ ਹਾਵਾਂ ਬਹੁਤ ਮਸ਼ਹੂਰ ਆ। ਰਾਜਾ ਘੱਟ ਨਾਨੀ ਬਹੁਤਾ ਲੱਗਣ ਡਏ ਇੰਨੀਆਂ ਨਸੀਤਾਂ। ਉਹ ਯਾਰ ਮੈਂ ਸਾਰਾ ਕੁਝ ਤੂੰ ਨਹਾ ਕੇ ਆ ਜਾ, ਉੱਠ ਪਹਿਲੇ ਮੈਂ ਨਹਾ ਕੇ ਆ ਜਾ। ਮੇਰਾ ਪੁੱਤ ਬਾਲ ਤੇਰੇ ਜੁੜੇ ਪਏ ਆ, ਕੰਗਾ ਵੀ ਸਾਰਾ ਖਰਾਬ ਕੀਤਾ ਪਿਆ ਵਾ। ਆ ਜੀ ਟਾਈਮ ਨਾਲ। ਆ ਕੰਗਾ ਦਿਖਾ। ਆ ਲੈ ਬਾ ਕੰਗਾ ਵੀ ਤੈਨੂੰ ਦੁੱਖ ਦਾ ਫੜਾਉਣ ਲੱਗੇ। ਆ ਸ਼ਾਵਰ ਵੀ ਕਰ, ਹੈ ਸ਼ਾਵਰ ਵੀ ਕਰ ਉਰੇ। ਇਹ ਤੇਰੀ ਅੱਗ ਨਹੀਂ ਬੁਝਣੀ ਇਸ ਪਾਣੀ ਨਾਲ। ਰਾਜਾ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਵੀ ਕਰਦਾ। ਕੀ ਹਾਲ ਆ? ਹਾਂ ਠੀਕ ਆ। ਦੁਕਾਨ ਤੁਰਨੀ ਆ ਉਹਦੀ। 220 ਰੁਪਏ ਤੁਹਾਡੇ ਲਾਇਆ ਸਰ ਬਣ ਕੇ, ਤੂੰ ਮੇਰਾ ਭਰਾ ਦੇ ਦਿੰਨੇ ਆ। ਕੀ ਹੋਇਆ ਮੈਂ ਚੱਲਾਂ ਵਾ, ਪਹੁੰਚਾ ਦਿੰਨੇ ਆ। ਤੂੰ ਦੁਕਾਨ ਤੇ ਦੇ ਕੇ ਜਾਊਂਗਾ ਪੈਸੇ ਮੈਂ। ਹੁਣ ਉਹਨਾਂ ਗੱਲ ਤਾਂ ਕਰ ਉਹਨੂੰ। ਇਦਾਂ ਦੀਆਂ ਚੀਜ਼ਾਂ ਦੁਕਾਨ 'ਚ ਪਾਉਣੀਆਂ ਵਾ ਤੇ ਫਿਰ ਇੰਜ ਹੀ ਹੋਣਾ। ਇਦਾਂ ਦੀਆਂ ਸ਼ਾਮਾਂ ਦੁਕਾਨ 'ਚ ਆਉਣ ਜੋ ਡਈਆਂ ਵਾ ਬਗੈਰ ਬਾਰਿਸ਼ ਤੋਂ। ਸੀ ਪਿੱਛੇ ਮੰਦਰ ਚਾਹ ਵਾਲਾ ਵਾ ਤੇ ਚਾਹ ਵਾਲਾ ਆਕਾਸ਼ 'ਚ ਰਹੀਦਾ ਹੁੰਦਾ। ਗੱਲ ਨਹੀਂ ਕੀਤੀ ਜਨਾਬ। ਸਾਡੇ ਮੂੰਹ ਘੱਟ ਲੱਗਿਆ ਕਰੋ, ਸਮਝ ਲੱਗੀ? ਤੁਹਾਡਾ ਮੂੰਹ ਲੱਗਣ ਵਾਲਾ ਹੈ ਹੀ ਨਹੀਂ ਕਿਤੇ ਭਾਈ। ਤੁਹਾਡੇ ਨਾਲ ਮੈਂ ਗੱਲ ਹੀ ਕੋਈ ਨਹੀਂ ਕਰਨੀ ਆ। ਉਹਨੂੰ ਕਰ ਫੋਨ। ਹਾਂ ਉਹਨੂੰ ਕਰ ਰਿਸ਼ਤੇ ਵਾਲੀ ਨੂੰ ਫੋਨ। ਕਰਦੇ ਕੋ ਪੈਸਾ ਤਾਂ ਦਿਖਾਓ ਮੈਨੂੰ। ਉਹ ਤੂੰ ਗੱਲ ਤਾਂ ਤੋਰ। ਉਹ ਗੱਲ ਤੋੜ ਤਾਂ ਮੈਂ ਐਵੇਂ, ਮੈਨੂੰ ਪਤਾ ਤਾਂ ਲੱਗੇ ਵੀ ਤੇਰੇ ਕੋਲ ਕੁਝ ਹੈ ਵੀ ਕਿ ਨਹੀਂ। ਮੈਂ ਵੀ ਤੇਰੇ ਨਾਲ ਸਲਾਹ ਕਰਨ ਲੱਗਾ, ਮੂੰਹ ਪਵਾ ਨਹੀਂ ਤੇਰਾ ਸਲਾਹ ਵਾਲਾ। ਉਹਦੇ ਨਾਲ ਗੱਲ ਫਿਰ ਨਹੀਂ ਹੈਗੀ ਤੇ ਉਹਦੇ ਨਾਲ ਗੱਲ ਚੱਲ।
ਓਏ ਹੋਏ ਤੇਰੀ ਮਿਹਰਬਾਨੀ ਯਾਰ। ਜਿੰਨੀਆਂ ਪੀਣੀਆਂ ਨਾਸਾਂ ਵਾ ਬਹੁਤਾ ਆਉਣੀ ਨਹੀਂ ਚਾਹੀਦੀ। ਬੋ ਆਈ ਤੈਨੂੰ ਨੱਕ ਚੱਲ ਪਿਆ ਉਹ ਚੱਲ ਪਿਆ ਵੈਗਣਾ ਕਿਤੇ ਵੀ ਚੱਲ ਗਿਆ। ਬਹੁਤ ਅੱਛਾ ਵੀ ਤੇਰੇ ਨਹੀਂ, ਇਹਦਾ ਮੈਨੂੰ ਮਕਸਦ ਆਪ ਹੀ ਬੰਦੇ ਨੂੰ ਸੈਂਸ ਹੋਣੀ ਚਾਹੀਦੀ ਹੈ। ਮੈਨੂੰ ਐ ਬੰਦਿਆਂ 'ਚ ਲੱਗਦਾ ਬਹਿਣਾ ਕਿੱਦਾਂ ਵਾ? ਰਾਜਾ ਜਿੱਦਾਂ ਇਹਦਾ ਮੂੰਹ ਹੈ ਇਹਦਾ ਹੋਟਲ ਬੜੀ ਮੁਸ਼ਕਲ ਚੱਲਦਾ ਵਾ, ਨੱਕ ਦੀ ਗੱਲ ਕਰਨ ਦੇ ਆ। ਨਹੀਂ ਮੈਂ ਕਿਹਾ ਵੀ ਮੈਨੂੰ ਲੱਗਦਾ ਨਹੀਂ ਸੀ ਵੀ ਇਹ ਚੱਲਦਾ ਚੁਲਦਾ ਹੋਊਗਾ ਤਾਂ ਮੈਂ ਕਿਹਾ ਇਹ ਤਾਂ ਉਦਾਂ ਹੀ ਐਵੇਂ ਜਿਵੇਂ ਉੱਤੇ ਹੀ ਰਾਜਾ ਰੱਖਿਆ ਹਰ ਸ਼ੈ ਚੱਲਣ ਡਈ ਹੈ ਤੇ ਸਾਂਸੀ ਇਹਦੇ ਮੱਥੇ ਲੱਗਾ। ਕੀ ਹੋਇਆ ਕੀ ਹੈ ਗੱਲ ਇਹ ਹੈ ਵੀ ਮੈਂ ਤੈਨੂੰ ਕਹਿਣਾ ਵੀ ਮੇਰੇ ਰਿਸ਼ਤੇ ਦੀ ਗੱਲ ਕਰਕੇ ਤੇ ਯਾਰ ਕਿਹਦੇ ਨਾਲ ਕਰਾਂਗਾ ਹੈਂ? ਕਿਹਦੇ ਨਾਲ ਇਹਦੇ ਨਾਲ ਗੱਲ ਉੱਥੇ ਆ ਇਹ ਕੋਸ਼ਿਸ਼ ਕਰਨੀ ਹੈ ਨੈਣ ਨਕਸ਼ ਨਾ ਜਿਹਨੂੰ ਵੀ ਮਿਲਣਾ ਉਹ ਤੋਂ ਦੂਰ ਰੱਖਣਾ ਹੈ ਕਿਉਂ? ਹਾਂ ਕਿਉਂਕਿ ਤੈਨੂੰ ਨਹੀਂ ਪਤਾ ਤੇਰਾ ਅੱਗੋਂ ਫੋਕਸ ਕਿੰਨਾ ਆਊਟ ਹੁੰਦਾ ਮੂੰਹ ਦਾ ਐ 15-20 ਮਿੰਟ ਗੌਰ ਨਾਲ ਦੇਖੋ ਨਾ, ਮੁੜ ਕੇ ਬੰਦਾ ਬਸਰ ਸਿੱਟਣ ਚੱਲ ਜਾਂਦਾ ਵਾ। ਉਹ ਮੂੰਹ ਹੈ। ਔਰ ਤੇਰੇ ਵਰਗਾ ਬੰਦਾ ਮਗਰ ਹੀ ਚੁੱਕਣ ਚਲੇ ਜਾਂਦਾ ਹੁੰਦਾ ਜੇ ਤੁਸੀਂ ਇਜਾਜ਼ਤ ਹੋਵੇ ਤਾਂ ਨਹਾ ਕੇ ਤੇ ਫੇਰ ਫਿਨਿਸ਼ ਕਰ ਦੇਣਾ। ਹਾਂ ਨਹਾਉਣਾ ਤੇਰੇ ਵਾਸਤੇ ਜ਼ਰੂਰੀ ਹੈ ਇਹ ਪਿੰਡਾ ਹੈ ਇਹੀ ਕੰਮਾਂ ਵਾਲਾ ਸਿਰਫ ਨਹਾਈ ਜਾਓ ਇੱਥੇ ਪਾਣੀ ਸੁੱਕਣ ਨਾ ਦੇ ਇਹ ਪਿੰਡਾ ਤੇਰਾ ਉਹ ਨਿਗਾ ਹੈ ਖੁਸ਼ਕ ਰੱਖਣ ਵਾਲਾ ਪਿੰਡਾ ਨਹੀਂ ਤੇਰਾ। ਉਹ ਰਾਜਾ ਤੁਹਾਡੀ ਤੇ ਕਿਲ ਮੁੱਕਣੀ ਨਹੀਂ ਯਾਰ। ਮੈਨੂੰ ਤੂੰ ਪੈਸੇ ਦੇ ਮੈਂ ਜਾਵਾਂ ਯਾਰ। ਉਹ ਚਲੇ ਜੀ ਤੂੰ ਇੱਥੇ ਮੈਂ ਕਿ ਇਹਨੂੰ ਸਮਝਾਉਣ ਡਿਆ ਸੀ ਵੀ ਰਿਸ਼ਤਾ ਵਾ ਕੁੜੀ ਦਾ ਕਰਾਚੀ ਆ ਉਹ 에어ਪੋਰਟ 'ਚ ਕੰਮ ਕਰਦੀ ਆ। ਕੁੜੀ ਹਾਂ ਸੱਚੀ ਗੱਲ? ਹਾਂ ਬੜੀ ਲਿਖੀ ਤੈਨੂੰ ਮੈਂ ਕਿਹਾ ਉੱਥੇ ਹੈ ਸੋਹਣੀ ਕੁੜੀ। ਹਾਂ ਉਹ ਕੁੜੀ ਸੋਹਣੀ ਆ ਕਿੰਨੀ ਕੁ ਸੋਹਣੀ? ਤੇਰੇ ਜਿੱਦਾਂ ਦੇ ਨੈਣ ਨਕਸ਼ ਨਾ ਸੋਹਣੀ ਹੋਵੇ ਭਾਵੇਂ ਨਾ ਹੋਵੇ ਕੁੜੀ ਹੋਵੇ ਉੱਥੇ ਆ ਉੱਥੇ ਤੈਨੂੰ ਕਿ ਲਾਗੇ ਨਾ ਮੇਰੇ ਪੈਰਾਂ ਤੋਂ ਜ਼ਮੀਨ ਕੱਢਦਾ ਤੂੰ ਕੁੜੀ ਮੂੰਹ ਮੱਥੇ ਲੱਗਦੀ ਕਿੰਨੀ ਕੁ ਲੱਗਦੀ? ਹੈ ਕਿੰਨੀ ਕੁ ਲੱਗਦੀ? ਸਾਰੀ ਉੱਥੇ ਆ ਇੱਥੇ ਬੈ ਗੱਲ ਹੈ ਕਿ ਪੈਸੇ ਤੁਹਾਨੂੰ ਖਰਚਣੇ ਪੈਣੇ ਆ ਰੁਪਈਆ 25-30 ਹਜ਼ਾਰ ਰੁਪਇਆ ਦਵੋ ਮੈਨੂੰ। ਉਹ ਤੇਰੇ ਮੂੰਹ ਤੇ ਮਾਰਨਾ ਮੈਂ 20,000 ਰੁਪਇਆ ਹੋਰ ਐਜ ਕਰਕੇ ਤੈਨੂੰ ਚਪੇੜ ਮਾਰੀ ਦੀ ਇਦਾਂ ਪੈਸੇ ਮਾਰਨੇ ਮੈਂ ਤੇਰੇ ਮੂੰਹ ਤੇ। ਚਲੋ ਮਾਰੋ ਰਾਜਾ ਇਦਾਂ ਗੱਲਾਂ ਇੱਥੇ ਮੇਰੀ ਗੋਦੀ ਚ ਆਈ ਇੱਥੇ ਇੰਜ ਬਹਿ ਜਾ। ਰਿਸ਼ਤੇ ਦੇ ਨਾ ਰਾਜਾ ਹੁੰਦੇ। ਮੇਰਾ ਵੱਡਾ ਮੁੰਡਾ ਬਣ ਕੇ ਨਾ ਇੱਥੇ ਮੇਰੀ ਗੋਦੀ ਚ ਬਹਿ ਜਾ ਏਦਾਂ ਮੂੰਹ ਲਾਗੇ ਨਾ ਕਰੋ, ਤੁਹਾਡਾ ਆਪਸ ਵਿੱਚ ਝਗੜਬੰਦ ਪੈ ਜਾਣਾ ਵਾ। ਇਹ ਝਗੜ ਬੰਦਾ ਦਾ ਨਹੀਂ ਉਧਰ ਲਾਗੇ ਨਾ ਆਇਆ ਕਰ ਇੱਥੋਂ ਗੱਲ ਕਰ ਪੈਸੇ ਤੂੰ ਕਿੰਨੇ? ਕੋਸ਼ਿਸ਼ ਕਰਨੀ ਹੈ ਕਿ ਫੋਨ ਤੇ ਗੱਲ ਕਰ। ਪੈਸੇ ਕਿੰਨੇ ਕੁ ਦੇਣੇ ਪੈਣੇ? 25,000 ਰੁਪਇਆ ਰਾਜਾ ਗੱਲ ਇੱਧਰ ਹੋ ਕਾਕਾ ਜ਼ਰਾ। ਉਹ ਇੱਧਰ ਹੋ। ਉਹ ਇੰਨਾ ਤਾਂ ਵੱਡਾ ਕਾਰੋਬਾਰ ਨਹੀਂ ਤੇਰਾ ਕਿ ਜਗਦਮ 25,000 ਰੁਪਇਆ ਨਿਕਲ ਆਵੇ। 2 ਮਣ ਦੁੱਧ ਲੱਗਦਾ ਵਾ। ਤੇ 2 ਮਣ ਵੀ 25,000 ਦਾ ਨਹੀਂ ਬਣਦਾ। ਉਹ ਕੋਲੋਂ ਜਾ 25,000 100 ਰੁਪਏ ਦੀ ਚਾਹ ਵਿਕਣ ਦੀ ਤੇ ਤੂੰ ਕਹਿੰਦਾ ਲੱਗਦਾ ਹਾਂ। ਨਹੀਂ। ਵਾਕਿਆ ਤੂੰ ਪਿੰਡ ਕਿਸੇ ਚ ਰਹਿਣਾ ਨਾ ਆ ਤੇਰੇ ਨੈਣ ਅਸੀਂ ਪਿੰਡਾਂ ਰਾਜਾ ਗੱਲ ਇਹ ਆ ਵੀ ਜਿਹਦੇ 25,000 ਰੁਪਏ 'ਚ ਗੱਲ ਮੁੱਕਦੀ ਹੈ ਨਾ ਤੇ ਮਕਾ ਕੁੜੀ ਰਿਸ਼ਤਾ ਮਕਾ। ਰੁਪਈਆ 25,000 ਦਿਓ ਸਿਰਫ ਗੱਲ ਤੋਰਨ ਦਾ ਅਗਲੇ ਖਰਚੇ ਤਾਂ ਬਾਅਦ ਤੋਂ ਆਉਣੇ ਆ। ਨਹੀਂ ਰਿਸ਼ਤਾ ਚ ਨਹੀਂ ਇੱਧਰ ਨੂੰ ਆ ਯਾਰ ਇੱਕ ਮਿੰਟ। ਰਿਸ਼ਤੇ ਚ ਨਹੀਂ ਗੱਲ ਹੋਣੀ। ਉਹ ਇੱਧਰ ਉਹ ਹੋ 25,000 ਰੁਪਏ ਦੇ ਵਿੱਚ ਕੁੜੀ ਭਾਲਦਾ ਤੂੰ ਕਿਸ ਇਲਾਕੇ ਚੋਂ ਆਇਆ ਕਿਆ ਸਾਦੇ ਘੜੇ ਵਰਗਾ ਮੂੰਹ ਆ। ਕਿੰਨੇ ਪੈਸੇ ਕਹਾਂਗੇ? ਓਏ 25,000 ਰੁਪਏ ਭਾਈ ਉਹਨੂੰ ਮੈਂ ਭੇਜਾਂ ਉੱਥੇ ਕੁੜੀ ਨੂੰ ਟਿਕਟ ਉਹ ਕੁੜੀ ਆਪਣੀ ਟਿਕਟ ਕਰਾ ਕੇ ਇੱਥੇ ਆਣ ਕੇ ਚਲੋ ਤੁਹਾਡਾ ਘਰ-ਬਾਰ ਦੇਖਣ। ਯਾਰ ਤੂੰ ਇੱਧਰੋਂ ਉਹਨੂੰ ਫੋਨ ਕਰ, ਇੱਧਰੋਂ ਮੈਂ ਜਾਣਾ ਤੈਨੂੰ ਪੈਸੇ ਲਿਆ ਕੇ ਦੇ ਦੇਣਾ, ਤੂੰ ਬੁਲਾ ਲਾ। ਮੈਂ ਐਵੇਂ ਹੀ ਬੁਲਾ ਲਵਾਂ ਮੇਰੇ ਕੋਲ ਹੱਥ ਤੇ ਕੋਈ ਸ਼ਾਇਦ ਤਾਂ ਰੱਖੋ। ਇੱਧਰ ਹੋ ਯਾਰ। ਯਾਰ ਕੀ ਨਹੀਂ ਤਕਲੀਫ ਰਾਜਾ ਆ? ਗੱਲ ਇਹ ਆ ਵੀ ਪੈਸੇ 25,000 ਰੁਪਏ ਮੈਂ ਦੇਣਾ 30,000 ਹਾਂ ਤੇ ਤੇਰੇ ਕੋਲ ਲੈਣੇ 220 ਰੁਪਏ। ਹਾਂ ਉਹ ਤੇਰੇ ਲਈ ਸਮਝਣਾ ਐਡਵਾਂਸ ਆ ਗਿਆ 230 ਰੁਪਏ 29,800 ਸਾਰੇ ਹੀ ਦੇਣੇ ਇਹ ਹਿਸਾਬ ਵਾਲੇ ਤਾਂ ਪੈਸੇ ਹੈ ਹੀ ਨਹੀਂ। ਇਹਨਾਂ ਨੂੰ ਕਿੱਧਰ ਤੂੰ ਆਪਣਾ 30,000 ਦੇ ਵਿੱਚ ਬਣਾਈ ਜਾਂਦਾ 230 ਰੁਪਏ। 880 ਕਦੇ ਨਹੀਂ 25,000 ਮੈਂ ਮੰਗਿਆ 25 ਮੈਂ ਤੂੰ ਤਾਂ ਵੱਧ ਕਰਤੇ ਤੂੰ ਵੱਧ ਦੇਣਾ ਭਾਜੀ ਤੁਹਾਡੇ ਸਾਰੇ ਪੈਸੇ ਜ਼ਾਇਆ ਹੋ ਜਾਣੇ। ਕਿਉਂ? ਉਹਨੇ ਤੁਹਾਨੂੰ ਦੇਖ ਕੇ ਨਾ ਕਰ ਦੇਣੀ। 2 ਦਿਨ ਬਾਅਦ ਤੁਹਾਨੂੰ ਵੀ ਕਰ ਦਾਂਗੇ। ਐਡੇ ਤੁਸੀਂ ਵੀ ਕਦੇ ਚੰਨ ਦੇ ਟੋਟੇ ਨਹੀਂ ਵੀ ਤੁਹਾਨੂੰ ਉਹਨਾਂ ਨੇ ਨਾ ਕਰਨੀ। ਇਹ ਗੱਲ ਇਹ ਤੋੜ ਵੀ ਰਾਜਾ ਚੜਨੀ ਨਹੀਂ ਮੈਨੂੰ ਲੱਗਦਾ ਉਹਨੇ ਮੈਨੂੰ ਵੀ ਨਾ ਕਰ 220 ਰੁਪਏ ਤੇਰੇ ਨਾਲ ਆਏ ਆ ਹਾਂ ਤੇ ਤੂੰ ਮੈਨੂੰ ਦੱਸਣਾ ਤੇ ਮੈਂ ਆਉਣਾ ਵਾ ਹੈ ਠੀਕ ਹੈ। ਹਾਂ ਤੁਸੀਂ ਆਪਣੇ ਘਰਦਿਆਂ ਨੂੰ ਕਿਹਾ ਵੀ ਆਪਣਾ ਨਾ ਉਹ ਜਿਹੜੇ ਕੁੜੀ ਨੂੰ ਸੂਟ ਸਾੜ ਕੋ ਜ਼ੇਵਰ ਜ਼ੂਰ ਪਾਉਣਾ ਨਾ ਉਹ ਪਾਉਣ ਦੀ ਤਿਆਰੀ ਕਰ ਲਓ ਕਿਉਂਕਿ ਮੈਨੂੰ 230 ਦੇ ਦਿੱਤੇ ਤੁਸੀਂ ਠੀਕ ਇਹ ਯਾਰ ਇਹਦਾ ਵਿਆਹ ਕਰਾ ਕੇ ਤਾਂ ਰਾਜਾ ਤੂੰ ਜੁੱਤੀਆਂ ਖਾਉਂ। ਮੈਨੂੰ ਤਾਂ ਸਾਰੀ ਰਾਤ ਹੋਟਲ ਤੇ ਸਾਰਾ ਦਿਨ ਹੋਟਲ ਤੇ, ਤੈਨੂੰ ਕੁੜੀ ਵਾਲੇ ਨੇ ਗਾਲਾਂ ਕੱਢਣੀਆਂ ਨਾਲੇ ਬਦਦੁਆਵਾਂ ਦੇਣੀਆਂ। ਇੱਧਰ ਵਿਆਹ ਕਰਾ ਜਨੇ ਘਰੋਂ ਨਹੀਂ ਬਾਹਰ ਨਿਕਲਣਾ। ਅੱਛਾ ਗੱਲ ਸੁਣ ਲਓ ਹਾਂਜੀ ਪੈਸੇ ਪਹਿਲੇ ਭਾਈ ਮੈਨੂੰ ਦਿਖਾਓ। ਮੈਨੂੰ ਤੁਸੀਂ 25,000 ਰੁਪਏ ਦੋਵੇਂ ਦੋ ਮੈਂ ਕੁੜੀ ਨੂੰ ਕਰਦਾ ਫੋਨ। ਉਹ ਕੁੜੀ ਤੁਸੀਂ ਦੇਖਣਾ ਵੀ ਇੱਥੇ ਪਹੁੰਚ ਜਾਣੀ ਆ ਉਹਨੇ ਆਪਣਾ ਮਾਂ ਪਿਓ ਲੈ ਕੇ ਆ ਜਾਣਾ ਤੁਹਾਡੇ ਘਰਾਂ ਦੇ ਵਿੱਚ ਇੱਕ ਝਾਤੀ ਭਾਈ ਪਰਵਾਵਾਂਗੇ ਤੇ ਜੇ ਭਾਈ ਤੁਹਾਡਾ ਹੋ ਜਵੇ ਰਿਸ਼ਤਾ ਮੈਨੂੰ ਹੋਰ ਕੀ ਚਾਹੀਦਾ। ਨਾ ਭਾਈ ਸਾਨੂੰ ਨਹੀਂ ਮਨਜ਼ੂਰ। ਦਿਲ ਕਰੇ ਕੁੜੀ ਮੇਰੇ ਤੋਂ ਵੀ ਕਾਲੀ ਹੋਵੇ ਜਾਂ ਮੇਰੇ ਤੋਂ ਵੀ ਬੁਰੀ ਹੋਵੇ। ਮੇਰੇ ਤਾਂ 20-25 ਮਰ ਗਿਆ ਨਾ ਪੁੱਤ ਤੇ ਤਾਂ ਬੁਰੀ ਨਹੀਂ ਹੋਣੀ ਕਿਉਂਕਿ ਤੂੰ ਤਾਂ ਆਪ ਬੁਰੇਪਨ ਦੀ ਆਖਰੀ ਕੰਧ ਦੇ ਨਾਲ ਲੱਗਾ ਹੋਇਆ। ਉਹ ਤੂੰ ਇੱਕ ਵਾਰੀ ਕਰਾ ਤਾਂ ਸਹੀ। ਜਦੋਂ ਮੈਂ ਪੈਂਟ ਕੋਟ ਪਾਉਣਾ ਵਾ ਸ਼ੇਰਵਾਨੀ ਪਾਉਣੀ ਉੱਪਰ ਖੁੱਲਾ ਰੱਖਣਾ ਵਾ ਹੱਥ 'ਚ ਗਾਨਾ ਪਾਉਣਾ ਵਾ ਲੋਕਾਂ ਨੇ ਤਾਂ ਪਛਾਣ 'ਚ ਨਹੀਂ ਆਉਣਾ ਕਹਿਣਾ ਕਿੱਡਾ ਸੋਹਣਾ ਦੂਲਾ। ਮੇਰੇ ਤੂੰ ਸਟਾਰਟ 'ਚ 30 ਰੁਪਏ ਦੇਣ ਡਿਆ ਮੈਨੂੰ ਲੱਗਦਾ ਸ਼ਾਮਾਂ ਤੋਂ ਪਾਉਣੀਆਂ ਹੀ ਹੈ। ਉਹ ਭੰਡ ਲੋਕ ਨੇ ਰਾਜਾ ਤੈਨੂੰ ਸਾਰਾ ਹੀ ਪਤਾ। ਮੈਨੂੰ ਤਾਂ ਪਤਾ ਪਸੀਨਾ ਇਹਨਾਂ ਨੂੰ ਗੋਡੇ ਚੜਿਆ ਹੁੰਦਾ ਵਾ। ਇੱਕ ਸੂਟ 'ਚ ਇਹਨਾਂ ਨੇ 4 ਜੰਜਾਂ ਮੰਗਣੀਆਂ ਹੁੰਦੀਆਂ। ਘਰ 'ਚ ਝੂਠੇ ਸਾਲਣ ਹੁੰਦੇ ਇਹਨਾਂ ਦੇ
ਇਹਨਾਂ 'ਚ ਕੋਈ ਬੰਦਿਆਂ ਦੀ ਗੱਲ ਹੈਗੀ ਆ? ਇਹ ਤਾਂ ਰਿਸ਼ਤੇ ਤੋਂ ਉਹ ਤਾਂ ਮੈਨੂੰ ਮੈਂ ਤੈਨੂੰ ਸੱਚੀ ਗੱਲ ਦੱਸਾਂ ਨਾ, ਆਹ ਜਿਹੜੀਆਂ ਖਾਨਦਾਨੀ ਬੰਦੇ ਉਹ ਤਾਂ ਨਹੀਂ ਰਿਸ਼ਤਾ ਤੈਨੂੰ ਦੇਣ ਲੱਗੇ। ਫਿਰ ਤੂੰ ਇਹਦਾ ਕਰਾ ਦੇ ਪਾਣੀ ਪਾਉਂਦਾ ਦੁੱਧ ਦੇ ਵਿੱਚ, ਇਹੀ ਭਾਂਡਿਆਂ ਦੇ ਵਿੱਚ ਉਹਨੂੰ ਪਿਆ ਹੋਊਗਾ, ਇਹਨੇ ਕੀ ਕਰਨਾ? ਕਾਵੇ ਨਹੀਂ ਚਾਹ ਬਣਦੀ ਹੈ ਨਾ ਰਾਜਾ, ਤੂੰ ਤਾਂ ਸਮਝਦਾ ਪਕਾਈ ਦਾ ਕਾਰੀਗਰ। ਜਿੱਦਾਂ ਦਾ ਇਹਦਾ ਖੋਖਾ ਵਾ, ਦਿਲ ਕਰੇ ਮੋਟਰਸਾਈਕਲ ਦੀ ਹਵਾ ਨਾਲ ਡਿੱਗ ਪਵੇ, ਐਡਾ ਮਾਠਾ ਖੋਖਾ ਇਹਦਾ। ਗੱਲ ਹੈ ਕਿ ਜੇ ਤਾਂ ਰਿਸ਼ਤਾ ਕਰਾਉਣਾ ਭਾਈ ਪਹਿਲੇ ਮੈਨੂੰ ਪੈਸੇ ਦਿਓ, ਮੈਂ ਹੁਣੇ ਕੁੜੀ ਨੂੰ ਫੋਨ ਕਰ ਦੇਣਾ, ਮੈਂ ਉਹਨਾਂ ਦੇ ਮਾਪਿਓ ਨੂੰ ਆਣ ਕੇ ਭਾਈ ਤੁਹਾਡੇ ਰਾਜਾ ਤੂੰ ਗੱਲ ਕਰ, ਮੈਂ ਪੈਸੇ ਲੈ ਕੇ ਆਉਣਾ। ਹਾਂ ਪੈਸੇ ਲੈ ਕੇ ਆਉਣਾ, ਲੈ ਪੈਸੇ ਕੇ- ਮੈਂ ਤੈਨੂੰ ਦਿੰਦਾ। ਹਾਂ ਪੁੱਤ ਜਾ ਪੈਸੇ ਮੈਂ ਆਇਆ ਹੁਣ, ਮੈਂ ਪੈਸੇ ਲੈ ਕੇ ਆਉਣੇ। ਰਾਜਾ ਮੇਰੀ ਗੱਲ ਕਰਵਾਈ ਹੈ। ਹਾਂ ਲੱਖ ਲਾਣ ਦਾ ਤੇਰੇ ਤੇ ਮੇਰੀ ਵੀ ਗੱਲ ਗਵਾ ਗਿਆ। ਰਾਜਾ ਇਹਨੂੰ ਕੀ ਪਤਾ ਇਹਦਾ ਕਾਹਤੋਂ ਵਿਆਹ ਕਰਕੇ ਫਸਣ ਡਿਆ ਪੁੱਤ ਤੂੰ? ਪੈਸੇ ਚਾਹੀਦੇ ਆ ਮੈਨੂੰ। ਉਹ ਰਾਜਾ ਤੂੰ ਮੇਰੀ ਤਿਆਰੀ ਕਰ, ਮੈਂ ਪਹਿਲੀ ਜੰਜ ਮੰਗਣੀ ਤੈਨੂੰ ਐਡਵਾਂਸ ਬਣਾ, ਦੂਜੀ ਜੰਜ ਮੰਗਣੀ ਤੇਰੇ ਪੈਸੇ ਪੂਰੇ ਕਰ ਤੂੰ ਦੇਣੇ। ਮੇਰੇ ਕੋਲ 2-3 ਜੰਜਾਂ ਮੰਗ ਕੇ ਹੀ ਆ ਜਾਂਦਾ ਤੂੰ ਹੈ। ਯਾਰ ਮੈਨੂੰ ਵੀ ਤੇਰੇ ਤੇ ਸ਼ੱਕ ਨਾ, ਦਿਲ ਕਰੇ ਕੁੜੀ ਤੇਰੇ ਤੋਂ ਵੀ ਬੁਰੀ ਹੋਵੇ, ਮੈਂ ਤਾਂ ਫਸ ਗਿਆ ਨਾ। ਉਹ ਭਾਈ ਜਿੰਨੀ ਮਰਜ਼ੀ ਬੁਰੀ ਹੋਵੇ, ਤੁਹਾਡੇ ਖਾਨਦਾਨ ਦੇ ਵਿੱਚ ਹਿੰਮਾ ਵਾਲਣੀ ਹੋਣੀ ਆ ਉਹ। ਆ ਐਨਕ ਲਾ ਕੇ ਦੇਖ ਗੌਰ ਦੇ ਨਾਲ, ਚਸ਼ਮੋ ਚਰਾਗ ਸਾਹਮਣੇ ਬੈਠਾ ਤੇਰੇ। ਮੈਂ ਕਿਹੜਾ ਵੀ ਸ਼ੀਸ਼ਿਆਂ ਵਾਲੀ ਆ, ਆਹ ਦੇਖ ਸਿੱਧਾ ਦੇਖਣ ਦੇ, ਸਿੱਧਾ ਦੇਖਣ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਸ਼ੀਸ਼ੇ ਹੁੰਦੇ ਤੂੰ ਹੋਰ ਬੁਰਾ ਲੱਗਣਾ। ਰਾਜਾ ਮੈਂ ਆ ਗਿਆ ਯਾਰ, ਹੈ ਪੈਸੇ ਲੈਣ ਦੇ। ਕੀ ਹੈ? ਪੈਸੇ ਲੈਣ ਦੇ, ਪੈਸੇ ਲਿਆਏ ਰਿਸ਼ਤਾ ਮੇਰਾ ਤੇਰਾ ਰਿਸ਼ਤਾ ਕਾਹਤੋਂ ਕਰਾਉਣਾ? ਇੱਧਰ ਹੋ, ਪੈਸੇ ਟਕਾ ਕੋਲ ਨਹੀਂ ਤੁਹਾਨੂੰ। ਐ ਨੇ ਪੁੱਤ ਜਿਨ੍ਹਾਂ ਨੇ ਜੰਜਾ ਮੰਗ ਜੇ ਇਹ ਹੁੰਦੇ ਨੇ ਖਾਨਦਾਨੀ ਬੰਦੇ, ਦੇਖਿਆ ਨਾ ਪੈਸੇ ਲੈ ਕੇ ਆਇਆ ਕਿੱਥੇ ਪੈਸੇ ਕੋਈ ਮਾੜਾ ਮੋਟਾ ਕੋਈ ਚੱਲ ਪੈਸੇ ਪੁੱਤ ਕਿੱਥੇ ਪੈਸੇ ਕਿੱਥੇ? ਉਹ ਪੈਸੇ ਕੋਲ ਰਾਜਾ 200 ਤੀ ਅੱਗੇ ਸੀ, ਆਹੋ 300 ਤੀ ਹੋ ਗਏ। ਆਹੋ ਤੇ 460 ਹੋ ਗਿਆ, 460 ਰੁਪਏ ਹੋ ਗਏ। 480 ਤੈਨੂੰ ਦੇਣ ਲਿਆ ਹੈ ਤੇ ਮੈਂ ਰਾਜਾ ਮੈਂ ਮਿੱਠੇ ਚੌਲ ਹਰ ਸ਼ੈ ਓਕੇ। ਇਹ 460 ਰੁਪਏ ਤੁਹਾਡਾ ਐਡਵਾਂਸ ਆ ਗਿਆ। ਤੇਰਾ ਇਹ ਬਾਣ ਗੱਲ ਹੈ ਕਿ ਪੁੱਤਰੋ ਮੈਂ ਕੁੜੀ ਨੂੰ ਬੁਲਾ ਲੈਣਾ, ਆ ਫੜ ਪੈਸੇ ਰੱਖ। ਓਏ ਡੱਬੀ ਮੰਗਾ, ਇਹ ਐਵੇਂ ਤੂੰ ਮੇਰੇ ਗਲ, ਡੱਬੀ ਮੰਗਾ ਮੇਰਾ ਰਾਜਾ ਮੇਰਾ। ਇਹਦੀ ਉਹ ਵੀ ਨਹੀਂ ਆਉਣੀ, ਇਹ ਚ ਫੇਰ ਮੈਨੂੰ 100 ਓਏ ਪਾਉਣਾ। ਆ ਜਾਣੀ ਚਾਚਾ, ਰੱਖ ਜੇ ਚ ਬਾਤ। ਸਦਾਗਰ ਦੇਖੋ ਕੈਸੇ ਉਹ 50 ਰੁਪਏ ਕੱਪ ਤੇ ਲੈਂਦਾ, ਉਹ 50 ਰੁਪਏ ਸ਼ੇਕ ਤੇ ਲੈਂਦਾ, ਦੋ ਵੀ ਇੱਕ ਦੂਸਰੇ ਨੂੰ ਜਾਸ਼ੀ ਕਰਾਉਣ ਵਾਲਾ। ਨੈਕਸਟ ਮੇਰੇ ਕੱਪ ਦੇ 150 ਦੇ ਜਾਸ਼ੀ ਬਣਦੀ। ਇੱਕ ਆ ਕੋਈ ਬਕਵਾਸ 5 ਰੁਪਏ 10 ਰੁਪਏ ਬਕਵਾਸ ਬੰਦ ਕਰ ਲਓ, ਬਕਵਾਸ ਬੰਦ ਕਰ ਲਓ, ਕੁੜੀ ਨਾਲ ਮੇਰੀ ਗੱਲ ਹੋਣ ਡਈ। ਹੋ ਗਈ। ਹੈਲੋ ਹਾਂਜੀ ਤਾਇਆ ਜੀ ਕੀ ਹਾਲ ਆ ਮਾਸ਼ਾਅੱਲਾ ਰਿਸ਼ਤੇ ਤਾਂ ਮੈਂ ਦੋਵੇਂ ਦੁਕਾਨ ਤੇ ਸੱਦੇ ਹੋਏ ਆ। ਹਾਂ ਕਾਰੋਬਾਰੀ ਨੇ ਬੰਦੇ, ਇੱਕ ਨੇ ਤਾਂ ਮਾਸ਼ਾਅੱਲਾ ਮੈਨੂੰ 470 ਇੱਕ ਨੇ 470 ਦਿੱਤੇ ਆ, ਦੂਜੇ ਨੇ ਮੈਨੂੰ 30 ਰੁਪਏ ਦਿੱਤੇ ਆ, ਤੇ ਕਹਿੰਦੇ ਸਾਡੇ ਰਿਸ਼ਤੇ ਦੀ ਗੱਲ ਕਰ। ਤੁਹਾਡੇ ਨੂੰ ਜਵਾਬ ਆ? ਚਲੋ ਠੀਕ ਆ ਪੁੱਤ, ਜਵਾਬ ਆ, ਉਹਨਾਂ ਨੇ ਜਵਾਬ ਦੇ ਦਿੱਤਾ। ਚਲੋ ਜੀ ਹੋਰ ਪੈਸੇ ਦਾ ਇੰਤਜ਼ਾਮ ਕਰਕੇ ਨਾ ਉਹਦਾ ਮੈਂ ਤੁਹਾਨੂੰ ਜਵਾਬ ਲੈ ਕੇ ਦਵਾਂ। ਚਲੋ ਸ਼ਾਬਾਸ਼। ਜਵਾਬ ਆ ਤੁਸੀਂ ਰਿਸ਼ਤੇ ਵਾਲੇ ਕਿ ਡਾਕਟਰ ਮਾ ਜਵਾਬ ਓਏ ਦੇ? ਤੀਆਂ ਦੇ ਵਿੱਚ ਸ਼ੁਕਰ ਕਰੋ ਤੁਹਾਨੂੰ ਜਵਾਬ ਹੁੰਦੇ। ਮੈਂ ਰਕਮਾਂ ਲਿਆ ਕੇ ਤੇਰੇ ਮੂੰਹ ਤੇ ਮਾਰਾਂਗਾ, ਇਹ ਕੋਈ ਗੱਲ ਕਰ। ਪਹਿਲੇ 4 ਜੰਜਾ ਮੰਗ, ਫੇਰ ਉਹਨੇ ਚੱਲ ਮੈਂ ਇੱਥੇ ਲੈ ਕੇ ਉਹਨਾਂ ਪੈਸੇ। ਚਲੋ ਸ਼ਾਬਾਸ਼ ਨਿਕਲੋ। ਚਲੋ ਚਲੋ ਚਲੋ। ਤੁਸੀਂ ਵੀ ਚਲੋ। ਮੇਰੀ ਗੱਲ ਕਰਾ ਕਿਹਦੇ ਨਾਲ? ਆ ਕੁੜੀ ਦੇ ਪਿਓ ਨਾਲ। ਕੁੜੀ ਦਾ ਪਿਓ ਕਹਿੰਦਾ 25000 ਰੁਪਏ ਪਹਿਲੇ ਤੋਂ ਇੰਤਜ਼ਾਮ ਕਰੋ, ਤਾਂ ਕਿ ਜਿਹੜਾ ਆਇਆ ਗਿਆ ਦਾ ਖਰਚਾ ਹੋਣਾ ਨਾ ਉਹ ਅਗਲੇ ਦੇ ਘਰ ਦੇਈਏ, ਫਿਰ ਉਹਨਾਂ ਨੇ ਆਉਣਾ। ਚਲੋ ਤੁਹਾਨੂੰ ਵੀ ਜਵਾਬ ਹੋ ਗਿਆ। 470 ਆ। ਆਓ ਉੱਧਰ ਚਲੋ, ਆ ਗਏ ਬਗੈਰ ਪੈਸਿਆਂ ਤੋਂ ਰਿਸ਼ਤਾ ਕਰਾਉਣ ਵਾਸਤੇ। ਹੈਂ ਅਸੀਂ ਕਿਸੇ ਦੀ ਜ਼ਿੰਦਗੀ ਖਰਾਬ ਕਰਨੀ ਹੈ? ਕੀ ਹੈ ਅੱਛਾ ਬੈ, ਕੀ ਹੈ? ਤੇਰੇ ਖਾਨਦਾਨ ਚ ਵੀ ਨਹੀਂ ਕਿਸੇ ਨੇ ਇੰਨੇ ਪੈਸੇ ਦੇਖਣੇ ਜਿੰਨੇ ਮੈਂ ਤੈਨੂੰ ਦਿਖਾਉਣ ਲੱਗਾ। 1 2 ਹੋ ਜੀ 3 15000 ਹੋ ਗਿਆ। ਹਾਂ ਕੁੜੀ ਫੜਾ, ਉਹ ਰਿਸ਼ਤਾ ਤਾਂ ਦਿਖਾ ਨਾ, ਗੱਲ ਤਾਂ ਚਲਾ ਇਹ ਹੁਣ। ਸਿਰਫ ਗੱਲ ਚਲਾਉਣ ਦੇ ਪੈਸੇ ਨੇ ਪੁੱਤਰ, ਐਵੇਂ ਨਾ ਪੂਰਾ ਮੁਸੱਲਤ ਹੋ ਜੀ ਵੀ ਹੁਣ ਕੁੜੀ ਅੱਜ ਹੀ ਮੇਰੇ ਨਾਲ ਭੇਜੋ। ਮੈਂ ਆਪਣੇ 1000 ਵੇਚ ਕੇ ਆਇਆ। 1000 ਪੁੱਤ ਤੇਰੇ ਕਿਤੇ, ਤੇਰੇ ਇੱਕ ਸੀਮਟ ਦੀ ਬੋਰੀ ਖਾਲੀ ਹੋਵੇ ਉਹਦੇ ਨਾਲ ਤੇਰਾ 1000 ਬਣਦਾ ਵਾ, ਇੱਕ 15000 ਦਾ ਕਿਤੇ। ਓਏ ਉਹ ਚ ਮੋਟਾ ਨਹੀਂ, ਸਾਡੇ ਕੋਲ ਚਮੜੇ ਦਾ ਹੁੰਦਾ ਵਾ। ਤੇ ਚਮੜੇ ਦਾ ਵੀ ਜਿੱਡਾ ਮਰਜ਼ੀ ਹੋ ਜਵੇ, ਜਿੱਡਾ ਮਰਜ਼ੀ ਹੋ ਜਵੇ, ਇਹ 15000 ਦਾ ਤਾਂ ਵਿਕਦਾ ਹੀ ਨਹੀਂ। ਓ ਯਾਰ ਮੈਂ ਕਿਸੇ ਨੂੰ ਫੜਾ ਕੇ ਆਇਆ, ਪੈਸੇ ਲੈ ਕੇ ਆਇਆ ਮੈਂ ਉਹਦੇ ਲਈ। ਬਸ ਠੀਕ ਆ, ਹੁਣ ਗੱਲ ਚਲਾਉਨੇ ਆ, ਹੁਣ ਚੁੱਪ ਕਰ, ਸਬਰ ਕਰਕੇ ਬੈਠੀ, ਮੈਂ ਪਤਾ ਕੀ ਗੱਲ ਪਤਾ ਕਰਦਾ ਹਾਂ। ਹੁਣ ਮੈਂ ਧੂਲੇ ਵਾਲਾ ਮੂੰਹ ਕਰ ਲਵਾਂ? ਹਾਂ ਕਰ ਲਾ। ਨਹੀਂ ਇਹ ਤਾਂ ਨਹੀਂ ਹੈ, ਦੁੱਲੇ ਵਾਲਾ ਕਰ। ਹਾਂ ਦੁੱਲੇ ਤਾਂ ਦੇਖੇ ਵਾਵਾ ਵਾ, ਤੂੰ ਬਣਾ ਸਕਦਾ ਕਿਸੇ ਨਾ ਕਿਸੇ ਦਾ ਮੂੰਹ ਤਾਂ। ਗੱਲ ਚਲਾ ਹੁਣ। ਚਲਾਉਨੇ ਆ ਗੱਲ, ਹੁਣ ਚਲਾਉਨੇ ਆ ਗੱਲ। ਵੀਡੀਓ ਕਾਲ ਕਰ ਦੋ, ਮੁੰਡਾ ਬੈਠਾ। ਫੋਨ ਕਰਕੇ ਪਤਾ ਕਰਦਾ ਵਾਂ ਉਹਨੂੰ। ਲੈ ਵੀ ਰਾਜਾ, ਆ ਜਾ। ਰੋਲ ਬੈਠਾ ਤੇਰੇ ਪੈਸਿਆਂ ਦਾ ਠੀਕ ਹੈ, ਹੈ। ਪੈਸੇ ਕੀਤੇ? ਚਲੋ ਜੀ। ਪੈਸੇ ਸਾਰੇ ਕਰ ਲੈ ਲੱਗੇ ਲੈ ਲਿਆ। ਲਿਆ ਉਹ ਤੇ ਲੁਕੋ ਸਾਰਾ ਹੀ 25000 ਲੇਕਿਨ ਮੇਰੇ 480 ਦੇ ਦੇ ਮੈਨੂੰ ਵਾਪਸ। 470 ਇੱਕੋ ਬੰਦੇ ਕੋ ਤਾਂ ਨਹੀਂ ਦੋਵੇਂ ਲੈ ਕੇ 5-5000 ਦੇ ਨੋਟ? ਮੈਂ ਆਪਣੇ ਦੋਧੀ ਕੋ ਵਾਪਸ ਲੈ ਜਾਣਾ, ਮੈਂ ਕਿ ਤੈਨੂੰ ਕੱਲ ਦੇ ਦਾਂਗਾ ਪੈਸੇ। ਅੱਛਾ ਬਸ ਠੀਕ। ਚਲ ਕੋਈ ਨਹੀਂ, ਹੁਣ ਕੱਲ ਪਾਣੀ ਵੇਚ ਲਈ। ਲੈ ਗੱਲ ਇਹ ਕਿ ਹੁਣ ਆਪਾਂ ਤੁਹਾਡੀ ਚਲਾਈਏ ਰਿਸ਼ਤੇ ਦੀ ਗੱਲ। ਆ ਦੇ, ਆ ਲੱਭ ਗਿਆ ਆ ਨੰਬਰ। ਰਾਜਾ ਪਹਿਲੀ ਵਾਰੀ ਨਹੀਂ ਮਿਲ ਜਾਂਦਾ ਹੁੰਦਾ। ਨਹੀਂ ਮਿਲ ਜਾਂਦਾ ਵਾ, ਜਿਹਦੇ ਵਿੱਚ ਕ੍ਰੈਡਿਟ ਹੋਵੇ ਨਾ ਮਿਲ ਜਾਂਦਾ। ਅੱਛਾ हेलो अस्सलाम वालेकुम जी।
ਹਾਂ ਬੱਚਾ ਸੋਹਣਾ ਮਾਸ਼ਾਅੱਲਾ ਤੁਸੀਂ ਮੈਨੂੰ ਰਿਸ਼ਤੇ ਦਾ ਕਿਹਾ ਸੀ ਨਾ ਦੂਲਾ ਬੈਠਾ ਫਿਰ ਤੇ ਭਾਈ ਦੋ ਮੈਂ ਘਰਾਂ ਦੇ ਵਿੱਚ 10 ਪਾਈ ਆ ਤੇ ਤੁਸੀਂ ਆਣ ਕੇ ਇਸ ਤਰ੍ਹਾਂ ਕਰੋ ਵੀ ਝਾਤੀ ਮਾਰ ਲਓ ਜੇ ਤਾਂ ਭਾਈ ਤੁਹਾਨੂੰ ਮੁੰਡੇ ਪਸੰਦ ਆਉਂਦੇ ਆ ਤਾਂ ਆਪਾਂ ਗੱਲ ਅੱਗੇ ਚਲਾਈਏ ਹੈ ਇੱਥੇ ਆ ਜਾਓ ਇੱਥੇ ਆ ਜਾਓ ਕੁੜੀ ਨੂੰ ਭੇਜਣ ਡਏ ਹੋ ਤੁਸੀਂ ਵੀ ਤੁਸੀਂ ਆਪ ਆਉਂਦੇ ਸਹੀ ਆ ਕੁੜੀ ਮੇਰੇ ਘਰ ਦੇ ਗੈਸ ਦੀ ਸਿੱਧਾ ਰਾਜਾ ਅੱਛਾ ਜ਼ਿੰਦਗੀ ਕੁੜੀ ਨੇ ਗੁਜ਼ਾਰਨੀ ਆ ਉਹ ਆਪ ਹੀ ਸਮਝ ਲਵੇ ਜੇ ਤਾਂ ਉਹਨੂੰ ਪਸੰਦ ਆਉਂਦੇ ਤੇ ਗੱਲ ਅੱਗੇ ਵਧਾਈ ਅੱਛਾ ਆ ਵੀ ਗੱਲ ਤੁਹਾਡੀ ਠੀਕ ਆ ਤੁਸੀਂ ਕੋਈ ਨਹੀਂ ਭੇਜੋ ਫਿਰ ਕੁੜੀ ਨੂੰ ਭੇਜੋ ਚਲੋ ਠੀਕ ਆ ਹਾਂ ਰਾਜਾ ਲੈ ਪੁੱਤਰੋ ਇਸ ਤਰ੍ਹਾਂ ਕਰੋ ਇਹ ਮਾੜੇ ਮੋਟੇ ਮੂੰਹ ਧੋ ਲਓ ਤੇ ਆਪਣੇ ਘਰਾਂ 'ਚ ਧੋਵੋ ਜਾ ਹਾਂ ਮਾੜਾ ਮੋਟਾ ਨਾ ਪੁੱਤ ਹੋਇਆ ਸ਼ਾਵਰ ਫੜਾ ਹੈ ਸ਼ਾਵਰ ਫੜਾ ਰਾਜਾ ਪਤਾ ਮੇਰੇ ਵਾਲ ਸਟੇਟ ਪੁੱਤ ਮਾੜਾ ਮੋਟਾ ਮੂੰਹ ਧੋ ਲਾ ਇਹਨੂੰ ਧੋ ਲਾ ਦੇਖ ਤਾਂ ਫਰਕ ਪੈਂਦਾ ਓਏ ਹੋਏ ਟਿਸ਼ੂ ਦੇ ਹੈਂ? ਰਾਜਾ ਕੋ ਬਲੀਚ ਕਰਦੇ ਮੈਨੂੰ ਇਹ ਟਿਸ਼ੂ ਨਹੀਂ ਪੁੱਤਰ ਹੈ ਆ ਕਮੀਜ਼ ਦਾ ਪੱਲਾ ਯਾਰ ਰਾਜਾ ਚਲੋ ਅਗਲਾ ਰਹਿਣ ਤੇ ਪਿਛਲਾ ਲੈ ਲਓ ਫੜ ਲਓ ਆ ਮੈਂ ਕਹਿ ਰਿਹਾ ਹਾਂ ਰਾਜਾ ਇਹਦੇ ਨਾਲ ਮਾਰੋ ਇਹ ਟਿਸ਼ੂ ਵਾਲੇ ਨੂੰ ਮੂੰਹ ਹੈ ਮੇਰਾ ਫੇਸ਼ੀਅਲ ਕਰ ਦੇ ਚੱਲ ਪੁੱਤ ਤੂੰ ਵੀ ਨੈਨਕ 'ਚ ਬਾਹਰ ਕੱਢ ਲਾ ਮਾੜਾ ਜਿਹਾ ਤਿੱਖੇ ਕਰ ਲਾ ਇਹਨਾਂ ਨੂੰ ਨੱਕ ਹੋਰ ਬਾਹਰ ਕੱਢ ਹਾਂ ਮੁਸ਼ਕਲ ਚੱਲ ਬਟਨ ਲਾ ਲਾ ਪੁੱਤ ਬਟਨ ਕਿਉਂ ਨਹੀਂ ਲਾਉਂਦੇ ਕੀ ਵਜ੍ਹਾ ਹੈ ਜਦੋਂ ਅਦਾਲਤਾਂ 'ਚ ਜਾਈਦਾ ਬਟਨ ਲਾਈਦਾ अस्सलाम वालेकुम। ਇਹ ਵਾਲੇਕੁਮ ਸਲਾਮ ਆ ਗਏ ਤੁਸੀਂ ਜੀ हाँ जी मैं आ गई। ਉਧਰ ਉਠੋ ਉਠੋ ਪੁੱਤ ਉਠੋ सफाई वाले नहीं ਚਲੋ, गए मेरा ਚਲੋ ਉੱਥੇ ਬੈਠੋ ਉੱਥੇ ਬੈਠੋ ਉੱਥੇ ਜਗ੍ਹਾ ਕਿੰਨਾ ਉੱਥੇ ਅੰਮੀ ਗਵਾਚੀ ਤੇਰੀ ਅੱਗੇ ਨੂੰ ਕਰ ਮਾੜਾ ਜਿਹਾ ਪੁੱਤ। ਕਿੱਦਾਂ ਗੌਰ ਕਰਨ ਡਿਆ ਵਾ? ਇੱਥੇ 15000 ਦਿੱਤਾ ਰਾਜਾ ਇੱਕ ਮਿੰਟ ਤੇ ਤੁਸੀਂ ਕੁੜੀਏ ਤੂੰ ਆਪਣੇ ਮਾਪਿਓ ਨੂੰ ਨਹੀਂ ਲੈ ਕੇ ਆਂਦਾ नहीं उन्होंने मैंने भेजा ਅੱਛਾ ਜੀ कहते ਤੁਹਾਨੂੰ से अपनी देख ली कौन सी पसंद। ਅੱਛਾ ਗੱਲ ਹੈ ਹਾਂਜੀ ਡੁੱਬਣ ਲੱਗਾ ਤੂੰ ਇਹਨੂੰ ਪੜ੍ਹਨਾ ਲਓ ਜੀ ਮੈਂ ਇਹ ਕੰਮ ਕੀਤਾ ਕਿ ਮੈਂ ਕਿਹਾ ਵੀ ਚਲੋ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਆਪਣਾ ਇੰਟਰਵਿਊ ਕਰ ਲੈਣ ਅਗਰ ਤੁਹਾਨੂੰ ਕੋਈ ਗੱਲ ਪਸੰਦ ਆ ਜਾਂਦੀ ਹੈ ਤਾਂ ਗੱਲ ਅੱਗੇ ਤੋਰ ਲਾਂਗੇ ਨਹੀਂ ਤਾਂ ਆਪਾਂ ਇੱਥੇ ਖਤਮ ਕਰ ਦੇਵਾਂਗੇ ਤੁਸੀਂ ਇਸ ਤਰ੍ਹਾਂ ਕਰੋ ਨਾ ਕਿ ਉਹ ਲੜਕੇ ਜਿਹੜੇ ਹੈਗੇ ਨੇ ਉਹਨਾਂ ਨੂੰ ਬੁਲਵਾ ਲਓ। ਲੜਕੇ ਮੈਂ ਤੇ ਆਪਣੇ ਨੂੰ ਬੁਲਾਏ ਆ ਲੇਕਿਨ ਮੈਂ ਇੱਕ ਚਾਹੁੰਦਾ ਸੀ ਇਹ ਦੋ ਬੱਚੇ ਨੇ ਮਾਸ਼ਾਅੱਲਾ ਆ ਤੁਸੀਂ ਇਹਨਾਂ ਨੂੰ ਨਾ ਅਗਰ ਇਹਨਾਂ ਸਫਾਈ ਸਫਾਈ ਕਰ ਲਈ ਤੇ ਭੇਜੋ ਤੇ ਮੈਂ ਕਿਹਾ ਮੇਰੇ ਕੋਲ ਟਾਈਮ ਬਸ ਥੋੜਾ ਹੀ ਹੈ ਨਹੀਂ ਬਸ ਨਹੀਂ ਹਾਂਜੀ ਇਹ ਸਫਾਈ ਵਾਲੇ ਨਹੀਂ ਅੱਛਾ ਇਹ ਤਾਂ ਮਾਸ਼ਾਅੱਲਾ ਇਹ ਖਾਨਦਾਨੀ ਬੱਚੇ ਨੇ ਦੋਵੇਂ ਅੱਛਾ ਕੰਮ ਸ਼ਮ ਕਰਦੇ ਨੇ ਤੁਹਾਡੇ ਕੋਲ ਨਾ। ਨਹੀਂ ਮੇਰੇ ਕੋ ਨਹੀਂ ਕਰਦੇ ਕੰਮ ਇਹ ਮੈਂ ਪੁੱਤਰ ਇਹ ਜਿਹੜਾ ਬੱਚਾ ਵਾ ਨਾ ਇਹਨਾਂ ਦਾ ਦੁੱਧ ਦਹੀਂ ਦਾ ਕਾਰੋਬਾਰ ਆ ਜਿਹੜੇ ਨੇ ਮਾਸ਼ਾਅੱਲਾ ਇਹਨਾਂ ਦਾ ਕਰੰਸੀ ਦਾ ਕੰਮ ਆ ਸਹੀ ਹਾਂ ਇਹ ਕਰੰਸੀ ਲੈਂਦੇ ਆ ਫਿਰ ਉਹ ਕਰੰਸੀ ਦੇ ਨਾਲ ਕਰੰਸੀ ਬਦਲਾਉਂਦੇ ਆ ਇਹਨਾਂ ਦਾ ਕੰਮ ਆ ਤੇ ਉੱਥੇ ਜਾਣ ਨਾ ਆਪਣੇ ਕੰਮ ਸ਼ਮ ਤੇ ਇੱਥੇ ਕੀ ਕਰਨ ਦੇ ਨਹੀਂ ਉਹ ਅੱਜ ਪਤਾ ਨਹੀਂ ਕੀ ਹੋਇਆ ਮੂੰਹ ਤੇ ਸੱਟ ਲੱਗੀ ਹੈ ਪੱਟੀ ਕੀਤੀ ਹੈ ਇਹ ਪੁੱਤ ਲਾ ਇਹਨੂੰ ਪੂਰਾ ਮੂੰਹ ਦਿਖਾਈ ਜਾਂਦਾ 10 ਮਣ ਦੁੱਧ ਲੱਗ ਤੁਹਾਨੂੰ ਇਹ ਨਹੀਂ ਨਾ ਪਤਾ ਕਿ ਮੈਂ ਆਪ ਹੀ ਨਹੀਂ ਨਹਾਤਾ ਮੇਰੇ ਆਪਣੇ ਕੋਲ ਸਮੈਲ ਆਉਣ ਦੀ ਟਿਸ਼ੂ ਉਹਨਾਂ ਨੇ ਪਹਿਲੇ ਹੀ ਰੱਖ ਲਿਆ। ਤੁਸੀਂ ਇਸ ਤਰ੍ਹਾਂ ਕਰੋ ਨਾ ਕਿ ਆਪਣੇ ਕਸਟਮਰ ਬਾਹਰ ਭੇਜੋ ਤੇ ਇਹ ਉਹ- ਕਸਟਮਰ ਨਹੀਂ ਹਾਂਜੀ ਇਹ ਮਾਸ਼ਾਅੱਲਾ ਦੋਵੇਂ ਇਹ ਖਾਨਦਾਨੀ ਬੰਦੇ ਨੇ ਇਹ ਰਿਸ਼ਤੇ ਵਾਸਤੇ ਹੀ ਆਏ ਨੇ ਇਹ ਹਾਂਜੀ ਇਹ ਰਿਸ਼ਤੇ ਵਾਸਤੇ ਆਏ ਨੇ? ਹਾਂ ਜੀ ਲਓ ਜੀ ਕੁੜੀ ਤੁਹਾਡੇ ਸਾਹਮਣੇ ਆ ਗਈ ਜੀ ਕੁੜੀ ਤੁਹਾਨੂੰ ਪਸੰਦ ਆ ਕੁੜੀ ਮੈਨੂੰ ਤੇ ਪਸੰਦ ਆ ਉਹਨੂੰ ਜਰਾ ਹੋਵੇ ਉਹ ਗੱਲ ਕਰ ਲਓ ਜੀ ਬਿਸਮਿਲ੍ਲਾ ਤੋਰੋ ਗੱਲ ਅੱਲਾ ਲਓ ਜੀ ਗੱਲ ਕਰਨ ਤੋਂ ਪਹਿਲੇ ਮੈਂ ਇਹ ਤੁਹਾਨੂੰ ਦੱਸ ਦਵਾਂ ਕਿ ਕੁੜੀ ਦੀਆਂ 3 ਸ਼ਾਦੀਆਂ ਪਹਿਲੇ ਵੀ ਹੋਈਆਂ ਠੀਕ ਹੈ ਜੀ ਬੰਦੇ ਕਿੱਥੇ ਬੰਦੇ ਉਹ ਜਿਹੜੇ ਨੇ ਉਹ ਬੰਦੇ ਫੌਤ ਹੋ ਗਏ ਬੇਵਾ ਵਾ ਯਾਨੀ ਕਿ ਹਾਂਜੀ ਬੇਵਾ ਹਾਂਜੀ ਤੇ ਤਿੰਨ ਬੰਦੇ ਮਾਰੇ ਹਾਂਜੀ ਮਾਰੇ ਬੰਦੇ ਕਿੱਦਾਂ ਤਿੰਨਾਂ ਮਾਰੇ। ਪਾਸੋਂ ਬੇਵਾ ਮਾਰੇ ਨਹੀਂ ਬਸ ਕੋ ਵਕੂਆ ਜ਼ਿੰਦਗੀ ਦੇ ਹਾਦਸਾਤ ਹੋ ਜਾਂਦੇ ਨੇ ਕਿਸ ਤਰ੍ਹਾਂ ਤੇ ਜਿਹੜਾ ਪਹਿਲਾ ਬੰਦਾ ਵਾ ਇਹਨਾਂ ਦਾ ਹਾਂਜੀ ਉਹ ਇਸ ਤਰ੍ਹਾਂ ਮਰਿਆ ਵੀ ਇਹਨਾਂ ਨੇ ਕੱਪੜੇ ਇਸਤਰੀ ਕਰ ਰਹੇ ਸਨ ਜੀ ਜੀ ਤੇ ਉਹ ਬੈੱਡ ਦੇ ਨਾਲ ਹੀ ਜਿਹੜਾ ਨਾ ਇਹਨਾਂ ਦਾ ਹਸਬੰਡ ਪਿਆ ਸੀ ਜੀ ਤੇ ਉਹ ਇਸਤਰੀ ਲਾਉਂਦੇ ਨੇ ਇਸਤਰੀ ਐ ਖੜੀ ਕੀਤੀ ਆ ਅੱਛਾ ਜੀ ਤੇ ਅੱਗੇ ਉਹਨਾਂ ਦਾ ਸਿਰ ਸੀ ਅੱਛਾ ਜੀ ਹਾਂ ਬਸ ਹੌਲੀ ਹੌਲੀ ਸਾਰਾ ਦਿਮਾਗ ਜਿਹੜਾ ਉਹਨੂੰ ਕੋਈ ਰੌਲਾ ਜਿਹਾ ਬਣ ਗਿਆ ਇਸਤਰੀ ਨੇ ਸਾਰਾ ਦਿਮਾਗ ਖਿੱਚ ਲਿਆ ਹਾਂਜੀ ਪਹਿਲਾ ਬੰਦੇ ਦੀ ਤਾਂ ਉਦੋਂ ਡੈਥ ਹੋ ਗਈ ਵਾਹ ਜੀ ਵਾਹ ਪਹਿਲਾਂ ਹੀ ਯਾਨੀ ਕਿ ਬੰਦਾ ਇਸਤਰੀ ਨੇ ਲੈ ਲਿਆ ਆਹੋ ਇਸਤਰੀ ਨੇ ਲੈ ਲਿਆ। ਬਸ ਮੈਂ ਨਾ ਕੱਪੜੇ ਪ੍ਰੈਸ ਕਰਦੀ ਵੀ ਸੀ ਤੇ ਸਰਦੀਆਂ ਦੇ ਦਿਨ ਸੀ ਤੇ ਲਾਗੇ ਸੁੱਤੇ ਸੀ ਅੱਛਾ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਸੇਕ ਉਹਨਾਂ ਨੂੰ ਵੀ ਚਲਾ ਜਾਏ। ਮੈਨੂੰ ਕੀ ਪਤਾ ਸੀ ਵੀ ਉਹਨਾਂ ਨੇ ਮਾਰ ਹੀ ਜਾਣਾ ਪਰ ਇਹ ਹੈ ਕਿ ਹੁਣ ਕੱਪੜੇ ਮੈਂ ਬਾਹਰੋਂ ਇਸਤਰੀ ਕਰਵਾਨੀ ਹੈ। ਹਾਂਜੀ ਇਹ ਚੰਗਾ ਕੀਤਾ ਬੰਦਾ ਲੈ ਕੇ ਇਸਤਰੀ ਉਦੋਂ ਦੇ ਮੈਂ ਨਾ ਅੱਜ ਤੱਕ ਕੱਪੜੇ ਨਹੀਂ ਘਰ ਇਸਤਰੀ ਕੀਤੇ। ਨਹੀਂ ਬੜੀ ਅੱਛੀ ਗੱਲ ਆ ਤੇ ਇਹ ਦੂਸਰਾ ਨਾ ਮੈਂ ਮਸ਼ੀਨ ਲਾਈ ਕੱਪੜੇ ਧੋਣ ਡਈ ਸੀ ਤੇ ਕੱਪੜੇ ਮੇਰੇ ਮਈਆਂ ਹੀ ਉੱਪਰ ਸੁੱਕਣੇ ਪਾ ਕੇ ਆਉਂਦੇ ਸੀ। ਹੈ ਬਸ ਉਸ ਦਿਨ ਉਹਨਾਂ ਦੀ ਕਿਸਮਤ ਮਾੜੀ ਅੱਛਾ ਉਹਨਾਂ ਉੱਪਰ ਕੱਪੜੇ ਗਏ ਪਾਣ ਤਾਰ ਤੇ ਸੁੱਕਣੇ ਪਾਣ ਜੀ ਜੀ ਤੇ ਨੀਚੇ ਮੈਂ ਸੁੱਚ ਚੁੱਕ ਦਿੱਤਾ ਤੇ ਉਹ ਤਾਰ ਸੀ ਬਿਜਲੀ ਦੀ ਹਾਂ ਉੱਤੇ ਕੰਮੇ ਜਾਣ ਤੇ ਮੈਂ ਕਿਹਾ ਵੈਸੇ ਮੈਨੂੰ ਛੇੜਦੇ ਹੁੰਦੇ ਨੇ ਅੱਛਾ ਤੇ ਮੈਂ ਉੱਤੇ ਜਾ ਕੇ ਵੇਖਿਆ ਤੇ ਪਟਾਕਾ ਪੈ ਗਿਆ ਉਹਨਾਂ ਨੂੰ। ਹਾਂ ਤੇ ਤੁਸੀਂ ਪਹਿਲਾਂ ਇਸਤਰੀ ਨਾਲ ਮਾਰਿਆ ਦੂਜਾ ਤਾਰ ਨਾਲ ਮਾਰਿਆ ਤੁਹਾਡੇ ਇਲੈਕਟ੍ਰੋਨਿਕ ਬੰਦੇ ਸੀ ਤੀਸਰਾ ਤੂੰ ਆਪ ਹੀ ਪੁੱਛ ਬਸ ਨਹੀਂ ਦੋ ਤਾਂ ਬਿਜਲੀ ਦੀ ਨਜ਼ਰ ਹੋ ਗਏ ਤੇ ਤੀਸਰਾ
ਤੀਜਾ ਮੈਨੂੰ ਲੱਗਦਾ ਇਹਨੇ ਦੋਵਾਂ ਦਾ ਦੱਸਿਆ ਤੀਜਾ ਉਹ ਇਸੇ ਕੰਮ ਨਹੀਂ ਨਾਲ ਨਹੀਂ ਨਹੀਂ ਤੀਸਰਾ ਤੇ ਮੈਨੂੰ ਉਹਨੂੰ ਬੜਾ ਸ਼ੌਕ ਸੀ ਕਹਿੰਦਾ ਤੂੰ ਵੀ ਮੋਟਰਸਾਈਕਲ ਸਿੱਖ ਲੈ ਹਾਂ ਸਾਰੀਆਂ ਕੁੜੀਆਂ ਸਿੱਖਦੀਆਂ ਮੈਂ ਨਾ ਮੋਟਰਸਾਈਕਲ ਸਿੱਖਦੀ ਵੀ ਤੇ ਮੈਂ ਮੋਟਰਸਾਈਕਲ ਉੱਪਰ ਨੂੰ ਕੀਤੀ ਉਹ ਪਿੱਛੇ ਡਿੱਗ ਪਿਆ ਉਹਦਾ ਸਿਰ ਪਾੜ ਕੇ ਤੇ ਉੱਥੇ ਮਰ ਗਿਆ ਤੁਸੀਂ ਉੱਥੇ ਉਹਦੀ ਵੀ- ਡੈਥ ਹੋ ਗਈ ਸੜਕ ਤੁਸੀਂ ਤੇ ਵੀਲਿੰਗ ਸਿੱਖ ਰਹੇ ਸੀ ਹਾਂਜੀ ਰਾਜਾ ਹਾਂਜੀ ਮੇਰਾ ਦੋਤੀ ਖਲੋਤਾ ਹੁਣ ਮੈਨੂੰ ਪੈਸੇ ਮੇਰੇ ਦੇਣ ਦਾ ਮੈਂ ਤੈਨੂੰ ਦਿੱਤੇ 480 ਤੇਰੇ ਹੈ ਨਾ ਹਾਂ ਆ ਮੇਰਾ ਪੈਸੇ ਮੈਨੂੰ ਵਾਪਸ ਕਰੀ ਆ ਬਹਿ ਜਾ ਗੱਲ ਤੇ ਸੁਣ। ਰਾਜਾ ਦਹੀਂ ਦੋਧੀ ਨੇ ਚੱਲ ਜਾਣਾ ਸਵੇਰੇ ਦੁੱਧ ਨਹੀਂ ਆਉਣਾ ਦੁਕਾਨ ਤੇ ਨਹੀਂ ਦਹੀਂ ਵੀਰੇ ਦੋਧੀ ਚਲ ਗਿਆ ਤੇ ਸਾਰਾ ਕੰਮ ਖਰਾਬ ਹੋ ਜਾਣਾ ਮੈਂ ਤੇਰਾ ਹਿਸਾਬ ਕਿਤਾਬ ਕਲੀਅਰ ਕਰਦਾ ਰਾਜਾ ਇਹੀ ਬਣਾ ਦੇ ਰਾਜਾ ਬਣਾ ਦੇ ਲਓ ਜੀ ਉਹ ਤਾਂ ਮੁੰਡਾ ਜਿਹੜਾ ਸੀ ਨਾ ਹਾਂਜੀ ਗੱਲ ਇਹ ਕਿ ਸਾਰੀ ਜ਼ਿੰਦਗੀ ਗੁਜ਼ਾਰਨੀ ਹੁੰਦੀ ਹੈ ਹਾਂਜੀ ਹਾਂਜੀ ਤੇ ਇਸ ਕਰਕੇ ਚਲੋ ਜਿਹਨੇ ਜਾਣਾ ਸੀ ਉਹ ਚਲਾ ਗਿਆ ਹੁਣ ਬਾਕੀ ਆ ਹੀ ਰਹਿ ਗਏ ਇਹ ਖਾਨਦਾਨੀ ਲੋਕ ਨਹੀਂ ਇਹਨਾਂ ਨੂੰ ਕਿਸੇ ਸ਼ੈ ਦੀ ਕੋਈ ਫਿਕਰ ਨਹੀਂ ਮੁੰਡਾ ਕਾਹਦਾ ਲਾਸ਼ ਹੀ ਆ। ਹਾਂ ਕੁਛ ਨਹੀਂ ਤੇ ਤੁਸੀਂ ਆਪਣਾ ਜਿਹੜਾ ਵੀ ਇਹਨਾਂ ਕੋਲ ਗੱਲ ਪੁੱਛਣੀ ਆ ਪੁੱਛ ਲਓ ਤੇ ਅੱਛਾ ਅਗਰ ਮੈਂ ਵੈਸੇ ਵੀ ਤੁਸੀਂ ਨਾ ਮੈਨੂੰ ਪਸੰਦ ਆ ਗਏ ਤੇ ਮੈਂ ਤਿਆਰ ਹਾਂ ਸ਼ਾਦੀ ਕਰਨ ਵਾਸਤੇ ਅੱਛਾ ਬੈਠੋ ਫਿਰ ਵੇਖੋ ਅਗਰ ਤੁਹਾਨੂੰ ਮਨਜ਼ੂਰ ਹੈ ਨਾ ਰਿਸ਼ਤਾ ਨਾ ਮੈਂ ਮੋਟਰਸਾਈਕਲ ਚਲਾਣੀ ਨਾ ਮੈਂ ਇਸਤਰੀ ਵਾਲਾ ਕੋਈ ਕੰਮ ਕਰਨਾ ਤੇ ਨਾ ਹੀ ਮੈਂ ਕੱਪੜੇ ਧੋਣੇ ਠੀਕ ਹੈ ਨਾ ਹਾਂ ਆ ਮੈਂ ਛੱਡ ਦਿੱਤੇ ਇਹ ਵਾਲੇ ਕੰਮ ਸਾਰੇ ਕੰਮ ਛੱਡ ਦੇ ਪੁੱਤਰ ਹੁਣ ਤੇਰੀ ਜ਼ਿੰਦਗੀ ਆ ਕਿਉਂਕਿ ਹਾਂਜੀ। ਉਹਨੇ ਮਰਨ ਮਰਾਉਣ ਵਾਲੇ ਕੰਮ ਛੱਡਤੇ ਰਾਜਾ ਮੈਂ ਤਾਂ ਬਗੈਰ ਵਿਆਹ ਤੋਂ ਮਰ ਗਿਆ ਰਾਜਾ ਓਏ ਉੱਠੋ ਓਏ ਉੱਠੋ ਓਏ ਉੱਠੋ